ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਹੋਣਗੇ ਸਾਡੇ ਨਾਲ ਤੇਜ ਪੰਨੂ ਜੀ ਦੱਸਣਗੇ ਭਾਰਤ, ਪੰਜਾਬ ਹੋਰ ਆਲੇ ਦੁਆਲੇ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸੱਤ ਤੱਕ ਪਹੁੰਚਾਇਆ ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ 4159090503 ਉਹਨਾਂ ਦਾ ਫੋਨ ਨੰਬਰ ਹੈ। ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ 5599052575। ਰੇਸ਼ਮ ਸਿੰਘ ਨਿੱਜਰ ਜੁੱਬਾ ਸਿਟੀ, ਚਰਨਜੀਤ ਸਿੰਘ ਬਡਵਾ, ਪਿਆਰਾ ਸਿੰਘ ਰਾਹੋ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸਾਨਾਜੇ 4082722500। ਇਹਨਾਂ ਤੋਂ ਘਰਾਂ ਦੀ, ਕਾਰਾਂ ਦੀ, ਲਾਈਫ, ਬਿਜ਼ਨਸ, ਹੈਲਥ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ, ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਕਿਸਾਨ ਮੋਰਚੇ ਦੀ ਗੱਲ ਕਰਦੇ ਹਾਂ। ਉਹ ਕਹਿੰਦੇ ਆ ਕਿ ਤੇਜ਼ ਕਰਨਗੇ ਇਸ ਅੰਦੋਲਨ ਨੂੰ, ਤੇ ਉਸ ਦੇ ਵਿੱਚ ਕੀ ਕੁਝ ਕੀਤਾ ਜਾਊਗਾ। ਕੁਝ ਤਾਂ ਸਾਲ ਹੋ ਜਾਣਾ 26 ਤਰੀਕ ਨੂੰ। ਦੁਨੀਆ ਦੇ ਵਿੱਚ ਐਜੀਟੇਸ਼ਨਸ ਜਿੰਨੀਆਂ ਹੋਈਆਂ ਨੇ, ਉਹਨਾਂ ਦੇ ਵਿੱਚੋਂ ਲੰਬੀਆਂ ਚੱਲਣ ਵਾਲੀਆਂ ਜਿਹੜੀਆਂ ਐਜੀਟੇਸ਼ਨਸ ਨੇ, ਉਹਨਾਂ ਦੇ ਵਿੱਚੋਂ ਇੱਕ ਇਹ ਕਹੀ ਜਾ ਸਕਦੀ ਹੈ। ਔਰ ਜੇ ਕਿਸੇ ਮੁਲਕ ਦੀਆਂ ਸਰਹੱਦਾਂ ਨੂੰ ਜੇ ਐਜੀਟੇਸ਼ਨ ਕਰਨ ਵਾਲਿਆਂ ਨੇ ਸਭ ਤੋਂ ਲੰਬੇ ਸਮੇਂ ਦੇ ਵਾਸਤੇ ਘੇਰੀ ਰੱਖਿਆ, ਤੇ ਉਹ ਇਹ ਕਿਸਾਨ ਮੋਰਚਾ ਹੈ। ਪਹਿਲਾਂ 2 ਦਿਨ ਪਹਿਲਾਂ 32 ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਨੇ, ਉਹਨਾਂ ਦੀ ਮੀਟਿੰਗ ਹੋਈ, ਤੇ ਹੁਣ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਜਿਹੜੀ ਉਹ ਰੱਖੀ ਗਈ। ਇਹਦੇ ਵਿੱਚ ਕੁਝ ਫੈਸਲੇ ਜਿਹੜੇ ਉਹ ਕੀਤੇ ਗਏ ਆ ਕਿ 1 ਸਾਲ ਪੂਰਾ ਹੋਣ ਦੇ ਉੱਤੇ ਕੀ ਕੁਝ ਪ੍ਰੋਗਰਾਮ ਉਲੀਕੇ ਜਾਣ। ਅੱਗੇ ਦੀ ਰਣਨੀਤੀ ਬਣਾਈ ਗਈ। ਇਹਦੇ ਵਿੱਚ ਰਣਨੀਤੀ ਬਣਾਉਣਾ ਮੁੱਦਾ ਸੀ। ਦੂਜਾ ਮੁੱਦਾ ਸੀ ਹਰਿਆਣੇ ਦੇ ਵਿੱਚ ਹੰਗਾਮਿਆਂ ਦੇ ਉੱਤੇ ਚਰਚਾ ਕਰਨੀ। ਤੀਜਾ ਮੁੱਦਾ ਸੀ ਯੂਪੀ ਤੇ ਪੰਜਾਬ ਦੇ ਵਿੱਚ ਚੋਣਾਂ। ਚੌਥਾ ਟਿੱਕਰੀ ਬਾਰਡਰ ਖੋਲ੍ਹੇ ਗਏ ਰਾਹਾਂ ਦੇ ਉੱਤੇ ਚਰਚਾ ਕਰਨ ਦਾ ਸੀਗਾ। ਇਹਨਾਂ ਦੇ ਉੱਤੇ ਬਹੁਤੀ ਜ਼ਿਆਦਾ ਚਰਚਾ ਨਹੀਂ ਹੋਈ। ਇਹ ਮੁੱਦੇ ਰਹਿ ਗਏ। ਮੇਨ ਜਿਹੜੀ ਚਰਚਾ ਸੀ ਉਹ 26 ਤਰੀਕ ਦੇ ਉੱਤੇ ਹੋਈ। 26 ਤਰੀਕ ਨੂੰ ਵੱਡੇ ਇਕੱਠ ਕੀਤੇ ਜਾਣਗੇ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ, ਸਿੰਘੂ, ਟਿੱਕਰੀ, ਗਾਜੀਪੁਰ, ਸਾਰੇ ਸਰਹੱਦਾਂ ਦੇ ਉੱਤੇ। ਇਸ ਤੋਂ ਇਲਾਵਾ ਜਿੰਨੇ ਸੂਬੇ ਨੇ ਉਹਨਾਂ ਦੀਆਂ ਰਾਜਧਾਨੀਆਂ ਦੇ ਵਿੱਚ ਕਿਸਾਨ, ਮਜ਼ਦੂਰ, ਜਿਹੜੀਆਂ ਯੂਨੀਅਨਸ ਨੇ, ਉਹ ਸਟੂਡੈਂਟਸ ਯੂਨੀਅਨਸ ਨੇ, ਉਹਨਾਂ ਸਾਰਿਆਂ ਨੂੰ ਆਖਿਆ ਗਿਆ ਕਿ ਉਹ ਆਪੋ ਆਪਣੇ ਸੂਬੇ ਦੀ ਰਾਜਧਾਨੀ ਦੇ ਵਿੱਚ 26 ਨਵੰਬਰ ਨੂੰ ਇਕੱਠ ਕਰਨ। 29 ਨਵੰਬਰ ਤੋਂ ਸ਼ੁਰੂ ਹੋ ਰਿਹਾ ਜਿਹੜਾ ਠੰਡ ਵਾਲਾ ਸੰਸਦ ਸੈਸ਼ਨ ਹੈ, ਉਹਦੇ ਵਿੱਚ ਰੋਜ਼ 500 ਜਿਹੜੇ ਕਿਸਾਨ ਨੇ ਉਹ ਜਾਣਗੇ ਟਰੈਕਟਰ ਟਰਾਲੀਆਂ ਦੇ ਉੱਤੇ, ਰੋਜ਼ ਜਾਇਆ ਕਰਨਗੇ। ਇਹਦੇ ਵਿੱਚ ਕੁਝ ਕਈ ਸੁਣੀ ਵੀ ਹੋਈ ਦੱਸੀ ਜਾਂਦੀ ਹੈ। ਖਾਸ ਤੌਰ ਦੇ ਉੱਤੇ ਗੁਰਨਾਮ ਸਿੰਘ ਚੜੂਨੀ ਇਹ ਚਾਹੁੰਦੇ ਸੀਗੇ ਕਿ ਐਲਾਨ ਇਹ ਕੀਤਾ ਜਾਵੇ ਕਿ 26 ਨਵੰਬਰ ਨੂੰ ਅਸੀਂ ਦਿੱਲੀ ਨੂੰ ਜਿਹੜਾ ਜੀ ਉਹ ਚੜ੍ਹਾਈ ਕਰਾਂਗੇ ਦਿੱਲੀ ਨੂੰ। ਜਿਹੜੇ ਰਕੇਸ਼ ਟਕੈਤ ਨੇ, ਉਹਨਾਂ ਨੇ ਵੀ ਇਹ ਗੱਲ ਆਖੀ ਸੀ ਕਿ ਦਿੱਲੀ ਦੇ ਉੱਤੇ ਵੱਡੇ ਰੂਪ ਦੇ ਵਿੱਚ ਜਾਇਆ ਜਾਵੇ। ਪਰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਇਹਨਾਂ ਗੱਲਾਂ ਦੇ ਉੱਤੇ ਸਹਿਮਤੀ ਨਹੀਂ ਬਣ ਸਕੀ। ਇਹ ਆਖਿਆ ਗਿਆ ਕਿ ਜਿਹੜੇ ਤਰੀਕੇ ਦੇ ਨਾਲ ਮੋਰਚਾ ਪਹਿਲਾਂ ਚੱਲ ਰਿਹਾ, ਉਸੇ ਤਰੀਕੇ ਦੇ ਨਾਲ ਇਹਨੂੰ ਅੱਗੇ ਤੋਰਿਆ ਜਾਊਗਾ, ਬਜਾਏ ਇਹਦੇ ਕਿ ਸਾਰੇ ਦਿੱਲੀ ਨੂੰ ਤੁਰ ਪੈਣ, ਵਾਰੀ-ਵਾਰੀ ਦਿੱਲੀ ਨੂੰ ਤੋਰੇ ਜਾਣਗੇ, ਜਿਹਦੇ ਨਾਲ ਸਰਕਾਰ ਨੂੰ ਵਕਤ ਪਿਆ ਰਹੂਗਾ। ਜਿਹੜੇ ਗੁਰਨਾਮ ਸਿੰਘ ਚੜੂਨੀ ਆ, ਉਹਨੇ ਇਹ ਗੱਲ ਕਹੀ ਕਿ ਇਸ ਮੋਰਚੇ ਨੂੰ ਲੰਬਾ ਖਿੱਚਿਆ ਜਿਹੜਾ ਉਹ ਜਾ ਰਿਹਾ। ਦਿੱਲੀ ਚਲੋ ਦੇ ਨਾਅਰੇ ਵੀ ਉੱਥੇ ਲਾਏ ਗਏ, ਔਰ ਇਹ ਨਾਅਰੇ ਲਾਉਣ ਵਾਲੇ ਗੁਰਨਾਮ ਸਿੰਘ ਚੜੂਨੀ ਦੇ ਸਮਰਥਕ ਸਨ। ਅਜੇ ਜਿਹੜਾ ਸੰਯੁਕਤ ਕਿਸਾਨ ਮੋਰਚਾ, ਉਹਦੇ ਵੱਲੋਂ ਜਿਹੜਾ ਹੋਰ ਮੀਟਿੰਗਸ ਕੀਤੀਆਂ ਜਾਣਗੀਆਂ। ਉਂਝ ਗੁਰਨਾਮ ਸਿੰਘ ਚੜੂਨੀ ਹੋਰੀ ਇਸ ਗੱਲ ਦੇ ਵਾਸਤੇ ਥੋੜੇ ਕਾਹਲੇ ਨੇ ਕਿ ਛੇਤੀ ਜਿਹੜਾ ਮਾਮਲਾ ਨਿਬੜੇ ਤੇ ਉਹ ਚੋਣਾਂ ਦੇ ਵਿੱਚ ਹਿੱਸਾ ਲੈਣ, ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੇ ਉਮੀਦਵਾਰ ਵੀ ਖੜੇ ਕਰਨੇ ਸ਼ੁਰੂ ਕਰ ਦਿੱਤੇ ਆ। ਸ਼ਾਇਦ ਇਸ ਕਰਕੇ ਉਹ ਕੋਈ ਤੱਤਾ ਪ੍ਰੋਗਰਾਮ, ਵੱਡਾ ਪ੍ਰੋਗਰਾਮ ਦੇਣਾ ਚਾਹੁੰਦੇ ਆ। ਤੇ ਲੱਗਦਾ ਹੈ ਉਹ ਆ ਕਿ 26 ਜਨਵਰੀ ਨੂੰ ਜੋ ਕੁਝ ਹੋ ਗਿਆ ਸੀ, ਜਿਵੇਂ 26 ਜਨਵਰੀ ਨੂੰ
ਬੇਮੁਹਾਰੇ ਹੋਏ ਲੋਕ ਤੁਰ ਪਏ ਸਨ, ਉਹਦੇ ਤੇ ਕੰਟਰੋਲ ਹੀ ਕੋਈ ਨਹੀਂ ਸੀ ਰਿਹਾ। ਇਹ ਤਾਂ ਬਚਾਅ ਹੋ ਗਿਆ, ਨੁਕਸਾਨ ਬਹੁਤ ਹੋ ਸਕਦਾ ਸੀ। ਸ਼ਾਇਦ ਕਿਤੇ ਨਾ ਕਿਤੇ ਸੰਯੁਕਤ ਕਿਸਾਨ ਮੋਰਚਾ ਇਹ ਸੋਚਦਾ ਹੈ ਕਿ ਉਸ ਤਰ੍ਹਾਂ ਦਾ ਨੁਕਸਾਨ ਕਿਤੇ ਲੋਕਾਂ ਦਾ ਤੱਤਾ ਪ੍ਰੋਗਰਾਮ ਦੇ ਕੇ ਫੇਰ ਨਾ ਕਰਵਾ ਲਿਆ ਜਾਵੇ। ਜੀ, ਤੇ ਅੱਗੇ ਗੱਲ ਕਰਦੇ ਹੈਗੇ ਆ, ਜਿਹੜਾ ਨਵਾਂ ਲਾਉਣ ਜਾ ਰਿਹਾ ਐਡਵੋਕੇਟ ਜਨਰਲ ਪੰਜਾਬ ਦਾ, ਉਹ ਅੱਜ ਹੋਵੇਗਾ? ਕੁਝ ਇਹ ਐਕਚੁਅਲੀ 36 ਘੰਟਿਆਂ ਦੇ ਵਿੱਚ 5 ਮੀਟਿੰਗਾਂ ਹੋਈਆਂ, ਤੇ ਇਹ ਲਗਾਤਾਰ ਜਿਹੜੀਆਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪਿਛਲੇ 5 ਦਿਨਾਂ ਦੇ ਵਿੱਚ 2 ਪ੍ਰੈਸ ਕਾਨਫਰੰਸ ਕੀਤੀਆਂ ਗਈਆਂ ਸੀਗੀਆਂ, ਉਹਦਾ ਨਤੀਜਾ ਤੁਸੀਂ ਕਹਿ ਲਓ ਕਿ ਬਹੁਤੇ ਮੁੱਦਿਆਂ ਦੇ ਉੱਤੇ ਸਹਿਮਤੀ ਬਣ ਚੁੱਕੀ ਹੋਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਿਚਾਲੇ ਹੋਈਆਂ ਇਹਨਾਂ ਮੀਟਿੰਗਾਂ ਦੇ ਵਿੱਚ ਇੱਕ ਤਾਂ ਨਵਜੋਤ ਸਿੰਘ ਸਿੱਧੂ ਹੋਰੀ ਅੜੇ ਰਹੇ ਐਡਵੋਕੇਟ ਜਨਰਲ ਵਾਲੇ ਮਾਮਲੇ ਦੇ ਉੱਤੇ। ਇਹ ਮਾਮਲਾ ਹੱਲ ਕਰ ਲਿਆ ਗਿਆ। ਏਪੀਐਸ ਦਿਓਲ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ, ਉਹਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ। ਏਪੀਐਸ ਦਿਓਲ ਨੂੰ ਪਹਿਲੀ ਤੇ ਗੱਲ ਇਹ ਅਹੁਦਾ ਲੈਣਾ ਨਹੀਂ ਚਾਹੀਦਾ ਸੀ, ਜੇ ਲੈ ਲਿਆ ਸੀ ਤੇ ਕੰਟਰੋਵਰਸੀ ਹੋਣ ਤੋਂ ਬਾਅਦ ਇਹਨੂੰ ਛੱਡ ਦੇਣਾ ਚਾਹੀਦਾ ਸੀ। ਇਹ ਪਤਾ ਸੀ ਕਿ ਟੈਕਨੀਕਲੀ ਉਹ ਬੰਦਾ ਨਹੀਂ ਹੈਂਡਲ ਕਰ ਸਕਦਾ ਇਹਨਾਂ ਚੀਜ਼ਾਂ ਨੂੰ। ਉਹ ਸੀਨੀਅਰ ਵਕੀਲ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਜਿਹੜਾ ਵਿਅਕਤੀ ਪਹਿਲਾਂ ਸੁਮੇਧ ਸੈਣੀ ਨੂੰ ਰਿਪਰੈਜ਼ੈਂਟ ਕਰਦਾ ਰਿਹਾ, ਉਹੀ ਵਿਅਕਤੀ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਕਿਵੇਂ ਜਿਹੜਾ ਉਹ ਦੂਜੇ ਗਰੁੱਪਾਂ ਜਿਹੜਾ ਦੂਸਰਾ ਪੱਖ ਹੈ ਸਰਕਾਰ ਨੂੰ ਉਹ ਰਿਪਰੈਜ਼ੈਂਟ ਕਰ ਸਕਦਾ। ਅੱਜ ਨਵਾਂ ਐਡਵੋਕੇਟ ਜਨਰਲ ਲਾਇਆ ਜਾਊਗਾ, ਕਿਹਨੂੰ ਲਾਇਆ ਜਾਊਗਾ ਇਹ ਅਜੇ ਕਈ ਅਟਕਲਾਂ ਚੱਲ ਰਹੀਆਂ ਨੇ। ਡੀਜੀਪੀ ਆਈਪੀਐਸ ਸਹੋਤਾ ਵਾਲਾ ਮਾਮਲਾ ਚੱਲ ਰਿਹਾ ਸੀ, ਇਹਦੇ ਉੱਤੇ ਵੀ ਨਵਜੋਤ ਸਿੰਘ ਸਿੱਧੂ ਹੋਰੀ ਅੜੇ ਹੋਏ ਆ। ਇਹਦੇ ਉੱਤੇ ਇਹ ਕਿਹਾ ਗਿਆ ਜੀ ਕਿ ਇੱਕ ਪੈਨਲ ਜਿਹੜਾ ਭੇਜਿਆ ਹੋਇਆ ਯੂਪੀਐਸਸੀ ਨੂੰ, ਉਹ ਪੈਨਲ ਦੀ ਵਾਪਸੀ ਚਿੱਠੀ ਆਉਣ ਵਾਲੀ ਆ, ਉਹਦੇ ਤੋਂ ਬਾਅਦ ਉਹਦੇ ਵਿੱਚੋਂ ਨਵਾਂ ਡੀਜੀਪੀ ਲਾ ਦਿੱਤਾ ਜਾਊਗਾ। ਇਹਦਾ ਮਤਲਬ ਇਹ ਕਿ ਆਈਪੀਐਸ ਸਹੋਤਾ ਦੀ ਛੁੱਟੀ ਵੀ ਲਗਭਗ ਤੈਅ। ਸਰਕਾਰ ਨੇ ਕੁਝ ਹੋਰ ਅਹਿਮ ਫੈਸਲੇ ਵੀ ਲਏ। ਇਹ ਫੈਸਲੇ ਇੰਪਲੀਮੈਂਟ ਕਿੰਨੇ ਕੁ ਹੁੰਦੇ ਆ, ਇਹ ਅਜੇ ਵੱਡਾ ਸਵਾਲ ਰਹੂਗਾ। ਬਿਨਾਂ ਕਿਸੇ ਸ਼ੱਕ ਦੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਇਹ ਐਲਾਨ ਨੇ। ਇਹਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰੀ ਨਰਮ ਦਿਸੇ ਨੇ। ਜਿਹੜੀ ਰੇਤਾ ਹੈ ਉਹਦੇ 5.5 ਰੁਪਏ ਫੁੱਟ ਜਿਹੜੀ ਕੀਤੀ ਗਈ ਹੈ, ਜਿਹੜੀ ਪਹਿਲਾਂ 18 ਤੋਂ 22 ਰੁਪਏ ਤੱਕ ਮਾਫੀਆ ਵੇਚਦਾ ਸੀ। 9 ਰੁਪਏ ਪਿਛਲੇ ਦਿਨਾਂ ਦੇ ਵਿੱਚ ਰੇਤਾ ਦਾ ਭਾਅ ਕੀਤਾ ਗਿਆ ਸੀ, ਪਰ ਹੁਣ 5.5 ਰੁਪਏ ਕੀਤਾ ਗਿਆ। ਇਹ ਵੀ ਆਖਿਆ ਗਿਆ ਕਿ ਵੀਡੀਓ ਬਣਾ ਕੇ ਭੇਜੋ ਕਿ ਕਿੱਥੇ ਰੇਤ ਮਾਫੀਆ ਹੈ, ਅਸੀਂ ਉਹਦੇ ਉੱਤੇ ਤੁਰੰਤ ਕਾਰਵਾਈ ਕਰਾਂਗੇ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਹ ਵੀ ਕਹਿਤਾ ਕਿ ਜਾਂ ਪੁਲਿਸ ਰਹੂਗੀ ਜਾਂ ਫਿਰ ਮੈਂ ਰਹੂੰਗਾ। ਇਹ ਇੰਪਲੀਮੈਂਟ ਹੁੰਦਾ, ਇਹ ਆਪਣੇ ਆਪ ਦੇ ਵਿੱਚ ਅਜੇ ਸਵਾਲ ਹੈ। 36,000 ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਊਗਾ। ਕੱਲ ਨੂੰ ਜਿਹੜਾ ਸੈਸ਼ਨ ਹੋ ਰਿਹਾ ਉਹਦੇ ਵਿੱਚ ਇਹਦੇ ਸੰਬੰਧੀ ਬਿੱਲ ਲਿਆਂਦਾ ਜਾਊਗਾ। ਔਰ ਇਹਦੇ ਨਾਲ ਨਾਲ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਨੇ ਉਹਦੇ ਸੰਬੰਧੀ ਬਿੱਲ ਲਿਆਂਦਾ ਜਾ ਰਿਹਾ। ਜਿਹੜੇ BSF ਨੂੰ ਦਿੱਤਾ ਗਿਆ 50 ਕਿਲੋਮੀਟਰ ਤੱਕ, ਉਹਦੇ ਸੰਬੰਧੀ ਬਿੱਲ ਲਿਆਂਦਾ ਜਾ ਰਿਹਾ। ਜਿਹੜੇ ਕੁਝ ਸਮਝੌਤੇ ਪਿਛਲੀ ਸਰਕਾਰ ਨੇ ਤੇ ਕੈਪਟਨ ਸਰਕਾਰ ਨੇ ਕੀਤੇ ਸੀਗੇ ਖੇਤੀ ਦੇ ਬਾਰੇ ਦੇ ਵਿੱਚ, ਉਹ ਰੱਦ ਕੀਤੇ ਜਾਣਗੇ ਜੀ, ਔਰ ਉਹਨਾਂ ਨੂੰ ਕੰਪਲੀਟ ਤੌਰ ਤੇ ਰੱਦ ਕਰ ਦਿੱਤਾ ਜਾਊਗਾ, ਕਿਉਂਕਿ ਕਾਂਗਰਸ ਉਸ ਮਾਮਲੇ ਦੇ ਉੱਤੇ ਘਿਰਦੀ ਆ। ਅਕਾਲੀ ਦਲ ਜੋ ਮਰਜ਼ੀ ਕਹੀ ਜਾਵੇ, ਇਹਨਾਂ ਨੇ ਵੀ ਬਿੱਲ ਇਸ ਤਰ੍ਹਾਂ ਦੇ ਪਾਸ ਕਿਸਾਨਾਂ ਦੇ ਵਾਸਤੇ ਕੀਤੇ ਹੋਏ ਆ। ਉਹ ਬਿੱਲ ਵੀ ਕੱਲ ਨੂੰ ਸੈਸ਼ਨ ਦੇ ਵਿੱਚ ਰੱਦ ਕੀਤੇ ਜਾਣਗੇ। ਵੇਖਣਾ ਇਹੀ ਹੋਊਗਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਕਿੰਨੀ ਦੇਰ ਮੰਨੇ ਰਹਿੰਦੇ ਆ ਤੇ ਅਗਲਾ ਉਹਨਾਂ ਦਾ ਰੁਸੇਵਾਂ ਕਿਹੜੇ ਮਾਮਲੇ ਨੂੰ ਲੈ ਕੇ ਹੁੰਦਾ। ਬਸ ਮੈਨੂੰ ਲੱਗਦਾ ਸਾਰੇ ਇਹੀ ਦੇਖਦੇ ਆ ਕਿ ਸਿੱਧੂ ਕਦ ਰੁੱਸਦਾ ਹੈ। ਤੇ ਅੱਗੇ ਰਫਾਲ ਕੇਸ ਦੀ ਗੱਲ ਕਰਦੇ ਆ, ਉਸ ਦੇ ਵਿੱਚ ਜਿਹੜੀ ਵੱਡੀ ਦਿੱਤੀ ਗਈ ਸੀ ਉਹ ਮਾਮਲਾ ਵੀ ਵੱਧਦਾ ਜਾ ਰਿਹਾ। ਦੇਖੋ, ਇਹ ਬੇਸ਼ੱਕ 19 ਦੀਆਂ ਚੋਣਾਂ ਦੇ ਵਿੱਚ ਬਹੁਤ ਵੱਡਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਰਾਹੁਲ ਗਾਂਧੀ ਹੋਰਾਂ ਨੇ, ਪਰ ਬਦਕਿਸਮਤੀ ਇਹ ਰਹੀ ਕਿ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਹੀ ਸਹਿਯੋਗ ਨਹੀਂ ਮਿਲਿਆ। ਜਿਹੜੇ ਬਾਕੀ ਆਗੂ ਸੀਗੇ ਉਹਨਾਂ ਨੇ ਰਾਹੁਲ ਗਾਂਧੀ ਦਾ ਸਾਥ ਨਹੀਂ ਦਿੱਤਾ ਇਸ ਮਸਲੇ ਦੇ ਉੱਤੇ। ਜਦੋਂ ਉਹਨੇ ਨਾਅਰਾ ਦਿੱਤਾ ਸੀ ਚੌਕੀਦਾਰ ਚੋਰ ਹੈ, ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਚਲੇ ਗਿਆ। ਉਦੋਂ ਚੀਫ ਜਸਟਿਸ ਹੋਰ ਸਨ ਤੇ ਇਹਦੀ ਮੁਆਫੀ ਵੀ ਮੰਗਣੀ ਪੈ ਗਈ ਰਾਹੁਲ ਗਾਂਧੀ ਨੂੰ ਉਸ ਵੇਲੇ। ਉਦੋਂ ਭਾਰਤੀ ਜਨਤਾ ਪਾਰਟੀ ਨੇ ਇਹ ਪ੍ਰਚਾਰਿਆ ਕਿ ਰਾਹੁਲ ਗਾਂਧੀ ਝੂਠਾ ਰੌਲਾ ਪਾਉਂਦੇ ਆ। ਇਹ ਮਾਮਲਾ ਇੱਕ ਵਾਰੀ ਫੇਰ ਜਿਹੜਾ ਇੱਕ ਵੈਬ ਪੋਰਟਲ ਹੈ ਤੇ ਫਰਾਂਸੀਸੀ ਮੀਡੀਆ ਪਾਰਟ, ਉਹਦੀ ਰਿਪੋਰਟ ਨੇ ਦੁਬਾਰਾ ਇਹ ਮੁੱਦਾ ਉਭਾਰ ਦਿੱਤਾ। ਰਿਪੋਰਟ ਇਹ ਕਹਿੰਦੀ ਆ ਕਿ ਭਾਰਤ ਦੇ ਨਾਲ ਜਹਾਜ਼ਾਂ ਦਾ ਸੌਦਾ ਸਿਰੇ ਚੜਾਉਣ ਲਈ
ਇੱਕ ਕੰਪਨੀ ਜਿਹੜੀ ਦਾਸੋ, ਉਹਨੇ ਇੱਕ ਵਿਚੋਲੇ ਨੂੰ 7.5 ਮਿਲੀਅਨ ਯੂਰੋ ਰਿਸ਼ਵਤ ਦਿੱਤੀ ਸੀ, ਜਿਹੜਾ ਕਿ ਭਾਰਤੀ ਕਰੰਸੀ ਦੇ ਮੁਤਾਬਕ ਕੋਈ 68 ਕਰੋੜ ਰੁਪਈਆ ਬਣਦਾ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਕਮਿਸ਼ਨ 2007 ਤੋਂ ਲੈ ਕੇ 12 ਦੇ ਦਰਮਿਆਨ ਦਿੱਤਾ ਗਿਆ। ਭਾਜਪਾ ਸਰਕਾਰ ਨੇ ਕੌਮੀ ਸੁਰੱਖਿਆ ਦੀ ਬਲੀ ਦੇ ਦਿੱਤੀ ਆ। ਇਹ ਰਿਪੋਰਟ ਇਹ ਵੀ ਕਹਿੰਦੀ ਆ ਕਿ ਇਹਦੀ ਪੂਰੀ ਜਾਣਕਾਰੀ CBI ਨੂੰ ਹੈਗੀ ਆ, ED ਨੂੰ ਇਹਦੀ ਪੂਰੀ ਜਾਣਕਾਰੀ ਆ। ਇਹਦੇ ਬਾਵਜੂਦ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਕੋਈ ਐਕਸ਼ਨ ਕੇਂਦਰ ਦੀ ਸਰਕਾਰ ਨੇ ਨਹੀਂ ਕੀਤਾ। ਹੁਣ ਕਾਂਗਰਸ ਨੇ ਸਰਕਾਰ ਨੂੰ ਫਿਰ ਸਵਾਲ ਕੀਤਾ ਹੈ ਕਿ ਇੱਕ ਵਿਚੋਲੇ ਕੋਲੋਂ ਸਬੂਤ ਵਜੋਂ ਦਸਤਾਵੇਜ਼ ਮਿਲਣ ਦੇ ਬਾਵਜੂਦ ਜਾਂਚ ਕਿਉਂ ਨਹੀਂ ਕਰਵਾਈ ਗਈ। ਰਾਹੁਲ ਗਾਂਧੀ ਨੇ ਸਵਾਲ ਫਿਰ ਜਿਹੜਾ ਜੀ ਇਹ ਖੜਾ ਕੀਤਾ। ਉਹਨਾਂ ਇਹ ਕਿਹਾ ਕਿ ਉਹ ਭ੍ਰਿਸ਼ਟ ਕੇਂਦਰ ਸਰਕਾਰ ਖਿਲਾਫ ਲੜਨ ਤੋਂ ਨਾ ਡਰਨ ਨਾ ਪਿੱਛੇ ਹਟਣ, ਕਿਉਂਕਿ ਸੱਚ ਹਰ ਕਦਮ ਦੇ ਉੱਤੇ ਉਹਨਾਂ ਦੇ ਨਾਲ ਹੈ। ਪਾਰਟੀ ਆਗੂ ਦੀ ਇਹ ਟਿੱਪਣੀ ਜਿਹੜੀ ਮੀਡੀਆ ਪਾਰਟ ਦੀ ਉਸ ਰਿਪੋਰਟ ਤੋਂ ਬਾਅਦ ਆਈ ਹੈ, ਜਿਹਦੇ ਵਿੱਚ ਭਾਰਤ ਦੇ ਨਾਲ ਰਫਾਲ ਜਹਾਜ਼ ਸੌਦੇ ਦੀ ਪੂਰਾ ਖੁਲਾਸਾ ਕੀਤਾ ਗਿਆ, ਜਦੋਂ ਕਿ ਭਾਰਤੀ ਜਨਤਾ ਪਾਰਟੀ ਇਹ ਕਹਿੰਦੀ ਆ ਕਿ ਕਾਂਗਰਸ ਦਾ ਨਾਮ ਬਦਲ ਕੇ ਆਈ ਨੀਡ ਕਮਿਸ਼ਨ ਕਰ ਦੇਣਾ ਚਾਹੀਦਾ। ਇਹ ਕਿਹਾ ਕਿ ਜਿਹੜੇ ਰਫਾਲ ਸੌਦਾ ਕਾਂਗਰਸ ਦੀ ਸੱਤਾ ਦੇ ਵਿੱਚ ਸਿਰੇ ਨਹੀਂ ਚੜਿਆ, ਅਸੀਂ ਸਿਰੇ ਚੜਾਤਾ, ਇਸ ਕਰਕੇ ਸਾਡੇ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਰਿਹਾ, ਜਦੋਂ ਕਿ ਇਹ ਮਾਮਲਾ ਐਕਚੁਅਲੀ ਇਸ ਤਰ੍ਹਾਂ ਦਾ ਹੈ ਕਿ ਇਹਦੇ ਤੋਂ ਖਹਿੜਾ ਛੁਡਵਾ ਸਕਣਾ ਬਹੁਤ ਔਖਾ ਹੈ ਭਾਜਪਾ ਦਾ। ਪਰ ਇਹ ਹੈ ਕਿ ਜਦੋਂ ਜਾਂਚ ਹੀ ਨਹੀਂ ਹੋਣ ਦੇ ਰਹੀ, ਇਸ ਕਰਕੇ ਮਾਮਲਾ ਨੱਪਿਆ ਹੋਇਆ। ਪਰ ਇਹਨਾਂ ਜ਼ਰੂਰ ਹੈ ਕਿ ਇਸ ਵੈਬ ਪੋਰਟਲ ਦੇ ਵੱਲੋਂ ਇਹ ਦੁਬਾਰਾ ਉਭਾਰਨ ਤੋਂ ਬਾਅਦ ਮਾਮਲਾ ਹਾਈਲਾਈਟ ਬਹੁਤ ਫੇਰ ਹੋ ਗਿਆ। ਬਿਲਕੁਲ ਜੀ, ਉਹ ਗੱਲ ਵੀ ਸਹੀ ਆ, ਜਦ ਉਹਦੀ ਗੱਲ ਹੀ ਨਹੀਂ ਕਰਨੀ। ਅਤੇ ਅੱਗੇ ਗੱਲ ਕਰਦੇ ਹਾਂ, ਜਿਹੜੇ ਪੋਲੀਟੀਕਲ ਲੀਡਰ ਆ ਉਹ ਸਦਾ ਹੀ ਆਪਣਿਆਂ ਨੂੰ ਵੰਡੀ ਜਾਂਦੇ ਸਾਰਾ ਕੁਛ ਹੀ। ਜਿਸ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਜਵਾਈ ਨੂੰ ਅਹੁਦਾ ਦੇ ਦਿੱਤਾ ਅਤੇ ਹੁਣ ਵਿਰੋਧੀਆਂ ਦੇ ਨਿਸ਼ਾਨੇ 'ਤੇ। ਐਕਚੁਅਲੀ ਜਿਹੜੇ MLA ਨੇ ਫਤਿਹ ਜੰਗ ਸਿੰਘ ਬਾਜਵਾ, ਉਹਨਾਂ ਦੇ ਮੁੰਡੇ ਨੂੰ ਜਦੋਂ ਇੰਸਪੈਕਟਰ ਲਾਉਣ ਦੀ ਗੱਲ ਚੱਲੀ ਸੀ ਤੇ ਉਦੋਂ ਜਿਹਨੇ ਕਾਂਗਰਸ ਦੇ ਅੰਦਰੋਂ ਜਿਹੜਾ ਵਿਰੋਧ ਹੋਇਆ ਸੀ, ਉਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਮੋਹਰੀਆਂ ਦੇ ਵਿੱਚੋਂ ਇੱਕ ਸੀ। ਸੁਖਜਿੰਦਰ ਸਿੰਘ ਰੰਧਾਵਾ ਉਦੋਂ ਕਹਿੰਦੇ ਸੀਗੇ ਕਿ ਜੇ ਅਸੀਂ ਆਪਣਿਆਂ ਨੂੰ ਏਦਾਂ ਨੌਕਰੀਆਂ ਦੇ ਉੱਤੇ ਲਾ ਲਾਂਗੇ ਤੇ ਅਸੀਂ ਜਦੋਂ ਵੋਟਾਂ ਮੰਗਣ ਲੋਕਾਂ ਕੋਲੇ ਜਾਵਾਂਗੇ ਤੇ ਕਿਹੜੇ ਮੂੰਹ ਦੇ ਨਾਲ ਜਾਵਾਂਗੇ। ਹੁਣ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦਾ ਜਵਾਈ ਜਿਹੜਾ, ਉਹਨੂੰ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ, ਕਿਉਂਕਿ ਗ੍ਰਹਿ ਮੰਤਰਾਲਾ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਕੋਲੇ ਆ। ਤੇ ਮੌਕਾ ਮਿਲ ਗਿਆ ਜਿਹੜੇ ਫਤਿਹ ਜੰਗ ਸਿੰਘ ਬਾਜਵਾ ਨੇ ਉਹਨਾਂ ਨੂੰ ਸਵਾਲ ਉਠਾਉਣ ਦਾ। ਉਹਨਾਂ ਨੇ ਮੋਰਚਾ ਜਿਹੜਾ ਉਹ ਖੋਲ ਦਿੱਤਾ ਔਰ ਇਹ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਦੇਣ, ਕਿਉਂਕਿ ਉਹਨਾਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਕਿਤੇ ਨਾ ਕਿਤੇ ਇਹ ਮਾਮਲਾ ਜਿਹੜੇ ਧੜਿਆਂ ਦੇ ਵਿੱਚ ਵੰਡੀ ਪਈ ਕਾਂਗਰਸ ਦਾ ਵੀ ਇੱਕ ਮੇਨ ਮਕਸਦ ਜਿਹੜਾ ਉਹ ਹੈਗਾ, ਕਿਉਂਕਿ ਕਿਸੇ ਵੇਲੇ ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਇੱਕ ਮਿੱਕ ਸਨ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਵੇਲੇ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਮੁੱਖ ਮੰਤਰੀ ਨਹੀਂ ਸੀ ਬਣ ਦਿੱਤਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ, ਤੇ ਜਦੋਂ ਉਹਨਾਂ ਕੋਲੇ ਗ੍ਰਹਿ ਮੰਤਰਾਲਾ ਚਲੇ ਗਿਆ, ਅਸਤੀਫਾ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਆਇਆ। ਬੇਸ਼ੱਕ ਉਹਨਾਂ ਨੇ AG ਤੇ DGP ਨੂੰ ਲੈ ਕੇ ਇਹ ਅਸਤੀਫਾ ਦਿੱਤਾ, ਪਰ ਅਸਲ ਕਾਰਨ ਇਹ ਕਿਹਾ ਜਾਂਦਾ ਕਿ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਗ੍ਰਹਿ ਮੰਤਰਾਲਾ ਕਿਉਂ ਦਿੱਤਾ, ਨਵਜੋਤ ਸਿੰਘ ਸਿੱਧੂ ਨਾਰਾਜ਼ ਸਨ। ਫਤਿਹ ਜੰਗ ਸਿੰਘ ਬਾਜਵਾ ਨਵਜੋਤ ਸਿੰਘ ਸਿੱਧੂ ਦੀ ਤਾਰੀਫ ਕਰੀ ਜਾਂਦੇ ਆ ਤੇ ਸੁਖਜਿੰਦਰ ਸਿੰਘ ਰੰਧਾਵਾ ਤੋਂ ਅਸਤੀਫਾ ਮੰਗੀ ਜਾਂਦੇ ਆ ਕਿ ਉਹ ਅਸਤੀਫਾ ਦੇਣ, ਉਹਨਾਂ ਨੇ ਦੁਰਵਰਤੋਂ ਕੀਤੀ ਆਪਣੇ ਅਹੁਦੇ ਦੀ। ਉਧਰ ਸੁਖਜਿੰਦਰ ਸਿੰਘ ਰੰਧਾਵਾ ਇਹ ਕਹਿੰਦੇ ਆ ਕਿ ਤਰਨਵੀਰ ਸਿੰਘ ਲਹਿਲ ਇਹਦੇ ਵਾਸਤੇ ਜਿੰਨੇ ਮਾਪਦੰਡ ਨੇ ਉਹਨਾਂ ਨੂੰ ਉਹ ਪੂਰਾ ਕਰਦਾ, ਉਹਨਾਂ ਦਾ ਰਿਸ਼ਤੇਦਾਰ ਹੋਣਾ ਕੋਈ ਗੁਨਾਹ ਨਹੀਂਗਾ। ਤੇ ਹੁਣ ਸਵਾਲ ਇਹ ਆ, ਇਹੀ ਗੱਲ ਫਤਿਹ ਜੰਗ ਸਿੰਘ ਬਾਜਵਾ ਕਹਿੰਦੇ ਸੀ ਕਿ ਜਿੰਨੇ ਮਾਪਦੰਡ ਨੇ ਉਹਨਾਂ ਨੂੰ ਪੂਰਾ ਕਰਦਾ ਉਹਨਾਂ ਦਾ ਮੁੰਡਾ, ਤੇ ਰਿਸ਼ਤੇਦਾਰ ਹੋਣਾ ਗੁਨਾਹ ਨਹੀਂ। ਜੇ ਉਦੋਂ ਰਿਸ਼ਤੇਦਾਰ ਹੋਣਾ ਗੁਨਾਹ ਸੀ ਤੇ ਹੁਣ ਇਹ ਰਿਸ਼ਤੇਦਾਰ ਹੋਣਾ ਗੁਨਾਹ ਕਿਉਂ ਨਹੀਂ ਰਹਿ ਗਿਆ। ਧੜੇਬੰਦੀਆਂ ਦੇ ਵਿੱਚ ਜਿਹੜੇ ਕੈਬਨਿਟ ਮੰਤਰੀ ਸੰਗਤ ਸਿੰਘ ਗਿੱਲ ਜੀ ਆ, ਉਹ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਦੇ ਵਿੱਚ ਨਿੱਤਰ ਆਏ ਨੇ। ਫਤਿਹ ਜੰਗ ਸਿੰਘ ਬਾਜਵਾ ਹੋਰੀ ਬੇਸ਼ੱਕ ਇਕੱਲੇ ਬੋਲ ਰਹੇ ਆ, ਪਰ ਕਿਉਂਕਿ ਉਹਨਾਂ ਨੇ ਇਹ ਹਮਲਾ ਮਾਝਾ ਬ੍ਰਿਗੇਡ ਦੇ ਉੱਤੇ ਕੀਤਾ, ਉਹਨਾਂ ਨੇ ਇੱਥੋਂ ਤੱਕ ਜਿਹੜੇ ਮਾਝੇ ਦੇ ਆਗੂ ਨੇ, ਉਹ ਖੁਦ ਵੀ ਮਾਝੇ ਤੋਂ ਨੇ, ਉਹਨਾਂ ਦੇ ਉੱਤੇ ਹਮਲਾ ਬੋਲਦਿਆਂ ਹੋਇਆ ਇੱਥੋਂ ਤੱਕ ਕਹਿਤਾ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੇ ਜਿਹੜੇ ਇੱਕ ਵਿਅਕਤੀ ਨੂੰ ਚੇਅਰਮੈਨ ਲਾਇਆ, ਉਹ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਦੇ ਨਾਲ ਦੇ ਸਾਥੀ ਕਿਸੇ ਅਵਤਾਰ ਸਿੰਘ ਪੰਨੂ ਦਾ ਭਰਾ ਆ।
ਇਹ ਕਿਹਾ ਕਿ ਉਹਨਾਂ ਦੀ, ਫਤਿਹ ਜੰਗ ਸਿੰਘ ਬਾਜਵਾ ਨੇ ਇਹ ਕਹਿਤਾ ਕਿ ਉਹਨਾਂ ਦੀ ਤਾਂ ਜਾਨ ਨੂੰ ਖਤਰਾ, ਕਿਉਂਕਿ ਉਹ ਇਹ ਸਾਰਾ ਮਾਮਲਾ ਉਭਾਰ ਰਹੇ ਨੇ। ਤੋ ਇਹ ਜਿਹੜੀ ਜੰਗ ਹੈ ਕਾਂਗਰਸ ਵਿਚਲੀ, ਜਿਹੜੀ ਕਿ ਕਈ ਧੜਿਆਂ ਦੇ ਵਿੱਚ ਇਸ ਵੇਲੇ ਵੰਡੀ ਹੋਈ ਆ, ਇਹਦੇ ਪਿਛਲੀ ਜਿਹੜੀ ਉਹ ਪਰਦੇ ਪਿਛਲੀ ਕਹਾਣੀ ਕੀ ਆ ਇਹ ਨਹੀਂ ਸਮਝ, ਪਰ ਇੰਨਾ ਜ਼ਰੂਰ ਹੈ ਕਿ ਇਹ ਆਉਂਦੇ ਦਿਨਾਂ ਦੇ ਦੌਰਾਨ ਹੋਰ ਭਖ ਸਕਦੀ ਹੈ। ਸੁਖਜਿੰਦਰ ਸਿੰਘ ਰੰਧਾਵਾ ਐਡੇ ਅਹੁਦੇ ਦੇ ਉੱਤੇ ਚਲੇ ਗਏ, ਡਿਪਟੀ ਮੁੱਖ ਮੰਤਰੀ ਬਣ ਗਏ, ਗ੍ਰਹਿ ਮੰਤਰਾਲਾ ਉਹਨਾਂ ਨੂੰ ਮਿਲ ਗਿਆ, ਫਿਰ ਇਹ ਛੋਟੀਆਂ ਗੱਲਾਂ ਦੇ ਵਿੱਚ ਕਿਉਂ ਫਸ ਗਏ ਆਪਦੇ ਜਵਾਈ ਨੂੰ ਸਿਰਫ ਐਡਵੋਕੇਟ, ਐਡੀਸ਼ਨਲ ਐਡਵੋਕੇਟ ਜਨਰਲ ਲਵਾਉਣ ਦੇ ਵਾਸਤੇ, ਵੀ ਜੋ ਹੈਗਾ ਉਹ ਮੇਰਾ ਹੀ ਆ, ਜਿਹੜੀਆਂ ਚੀਜ਼ਾਂ ਤੁਸੀਂ ਵਿਰੋਧ ਕਰਦੇ ਰਹੇ ਉਹੀ ਤੁਸੀਂ ਆਪ ਕਰਨ ਲੱਗੇ। ਜੀ ਜੀ, ਫਾਇਦਾ ਹੀ ਲੈਣਾ ਫਾਇਦੇ ਦੀਆਂ ਗੱਲਾਂ। ਅੱਗੇ ਕਰੂਜ਼ ਡਰੱਗ ਮਾਮਲਾ ਸੀ ਜਿਹੜਾ, ਉਹ ਕਹਿੰਦੇ ਫਿਰ ਦੋ ਪਾਰਟੀਆਂ ਦੇ ਵਿੱਚ ਆਪਸੀ ਟੱਕਰ ਬਣਿਆ। ਜਿਹੜਾ ਐਕਚੁਅਲੀ ਕਰੂਜ਼ ਦੇ ਵਿੱਚ ਜਿਹੜੇ ਫਸੇ ਸੀ, ਜਿਹਦੇ ਵਿੱਚ ਸ਼ਾਹਰੁਖ ਖਾਨ ਦਾ ਮੁੰਡਾ, ਉਹਨੂੰ 22 ਦਿਨ ਲਗਭਗ ਲਾਉਣੇ ਪਏ ਜੇਲ੍ਹ ਦੇ ਵਿੱਚ, ਮਿਲਿਆ ਉਹਦੇ ਕੋਲੋਂ ਕੱਖ ਨਹੀਂ ਸੀਗਾ, ਪਰ ਇਹ ਜਿਸ ਤਰੀਕੇ ਨਾਲ ਉਭਾਰਿਆ ਗਿਆ, ਜਾਂ ਜਿਵੇਂ ਇਹਦੇ ਵਿੱਚ ਰਿਸ਼ਵਤ ਦਾ ਬੋਲਬਾਲਾ ਹੋਇਆ, ਉਦੋਂ ਬਾਅਦ ਪਤਾ ਸੀਗਾ ਕਿ ਇਹਦੀ ਕਹਾਣੀ ਕੁਛ ਨਾ ਕੁਛ ਤਾਂ ਹੋਰ ਜਿਹੜੀ ਉਹ ਨਿਕਲਣੀ ਹੈ। ਹੁਣ ਇਹ ਐਕਚੁਅਲੀ ਜਿਹੜੇ ਦੋ ਪਾਰਟੀਆਂ ਐਨਸੀਪੀ ਤੇ ਬੀਜੇਪੀ, ਉਹਨਾਂ ਦੇ ਵਿਚਾਲੇ ਇੱਕ ਸ਼ਬਦੀ ਜੰਗ ਦੇ ਰੂਪ ਦੇ ਵਿੱਚ ਸਾਹਮਣੇ ਆ ਰਿਹਾ। ਮਹਾਰਾਸ਼ਟਰ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਮਹਾਰਾਸ਼ਟਰ ਦੇ ਦੇਵੇਂਦਰ ਫੜਨਵੀਸ ਨੇ ਇਹ ਦੋਸ਼ ਲਾਇਆ ਕਿ ਸੂਬੇ ਦੇ ਮੰਤਰੀ ਨਵਾਬ ਮਲਿਕ ਤੇ ਉਹਦੇ ਪਰਿਵਾਰਕ ਮੈਂਬਰਾਂ ਨੇ ਇੱਕ ਕੰਪਨੀ ਨੇ 1993 ਦੇ ਜਿਹੜੇ ਬੰਬ ਧਮਾਕੇ ਦੇ ਕੇਸ ਦੇ ਵਿੱਚ ਦੋ ਦੋਸ਼ੀਆਂ ਤੋਂ ਫਰਜ਼ੀ ਸਰਟੀਫਿਕੇਟ ਦੇ ਰਾਹੀਂ ਘੱਟ ਰੇਟ ਦੇ ਉੱਤੇ ਸਬ ਅਰਬਨ ਕੁਰਲਾ ਇਲਾਕੇ ਦੇ ਵਿੱਚ ਜ਼ਮੀਨ ਖਰੀਦੀ ਹੈ। ਪ੍ਰੈਸ ਕਾਨਫਰੰਸ ਕਰਕੇ ਫੜਨਵੀਸ ਨੇ ਇਹ ਗੱਲ ਕਹੀ ਕਿ ਦੋ ਦੋਸ਼ੀਆਂ ਦੇ ਵਿੱਚੋਂ ਇੱਕ ਸਲੀਮ ਇਸ਼ਾਕ ਪਟੇਲ ਮੁੰਬਈ ਦੇ ਵਿੱਚ ਦਾਊਦ ਇਬਰਾਹਿਮ ਦੀ ਭੈਣ ਹਸੀਨਾ ਪਰਕਰ ਲਈ ਕੰਮ ਕਰਦਾ। ਉਹਨੇ ਮਲਕ ਤੇ ਉਹਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਅੰਡਰਵਰਲਡ ਦੇ ਨਾਲ ਸੰਬੰਧਿਤ ਲੋਕਾਂ ਨਾਲ ਜ਼ਮੀਨੀ ਸੌਦੇ ਕਰਨ ਦਾ ਦੋਸ਼ ਵੀ ਲਾਇਆ। ਐਕਚੁਅਲੀ ਨਵਾਬ ਮਲਿਕ ਨੇ ਪਿਛਲੇ ਦਿਨੀ ਦੇਵੇਂਦਰ ਫੜਨਵੀਸ ਦੀ ਪਤਨੀ ਦੀਆਂ ਕੁਝ ਤਸਵੀਰਾਂ ਜਾਰੀ ਕਰ ਦਿੱਤੀਆਂ ਸੀ, ਜਿਹਦੇ ਵਿੱਚ ਉਹ ਕੁਝ ਜਿਹੜਾ ਮਾਫੀਆ ਉਹਦੇ ਲੋਕਾਂ ਦੇ ਨਾਲ ਖੜੀ ਸੀ। ਇਹ ਕਿਹਾ ਸੀਗਾ ਕਿ ਸਾਬਕਾ ਮੁੱਖ ਮੰਤਰੀ ਦੇ ਇਹਨਾਂ ਮਾਫੀਆ ਦੇ ਨਾਲ ਸੰਬੰਧ ਨੇ। ਨਵਾਬ ਮਲਿਕ ਨੇ ਆਪਣੀ ਪ੍ਰੈਸ ਕਾਨਫਰੰਸ ਲਾ ਲਈ ਬਾਅਦ ਦੇ ਵਿੱਚ, ਉਹਨੇ ਇਹ ਗੱਲ ਕਹੀ ਕਿ ਜ਼ਮੀਨੀ ਸੌਦੇ ਪਾਰਦਰਸ਼ੀ ਨੇ, ਸਾਬਕਾ ਮੁੱਖ ਮੰਤਰੀ ਅੰਡਰਵਰਲਡ ਦੇ ਨਾਲ ਸੰਬੰਧ ਜੋੜ ਕੇ ਉਹਦਾ ਅਕਸ ਵਿਗਾੜਨਾ ਚਾਹੁੰਦੇ ਆ। ਮੰਤਰੀ ਮਲਿਕ ਨੇ ਕਿਹਾ ਕਿ ਉਹਨਾਂ ਦੀ ਬੇਟੀ ਦਵਿੰਦਰ ਫੜਨਵੀਸ ਵੱਲੋਂ ਉਹਨਾਂ ਦੇ ਜਵਾਈ ਸਮੀਰ ਖਾਨ ਖਿਲਾਫ ਕੀਤੀ ਟਿੱਪਣੀ ਨੂੰ ਲੈ ਕੇ ਉਹ ਅੱਜ ਜਿਹੜੀ ਇੱਕ ਹੋਰ ਪ੍ਰੈਸ ਕਾਨਫਰੰਸ ਕਰਨਗੇ ਔਰ ਕਾਨੂੰਨੀ ਨੋਟਿਸ ਵੀ ਭੇਜਿਆ ਜਾਊਗਾ। ਇਹ ਕਿਹਾ ਗਿਆ ਕਿ ਸਮੀਰ ਖਾਨ ਨੂੰ ਇਸੇ ਸਾਲ ਡਰੱਗ ਕੇਸ ਦੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਗ੍ਰਿਫਤਾਰ ਕੀਤਾ ਸੀ ਤੇ ਬਾਅਦ ਦੇ ਵਿੱਚ ਉਹਨੂੰ ਜ਼ਮਾਨਤ ਮਿਲ ਗਈ। ਦਵਿੰਦਰ ਫੜਨਵੀਸ ਵੱਲੋਂ ਪ੍ਰੈਸ ਕਾਨਫਰੰਸ ਖਤਮ ਕਰਨ ਤੋਂ ਤੁਰੰਤ ਬਾਅਦ ਮਲਿਕ ਨੇ ਟਵੀਟ ਕੀਤਾ ਕਿ ਮੈਂ ਵਾਪਸ ਆ ਰਿਹਾ। ਮਲਿਕ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਕਿ ਦਵਿੰਦਰ ਫੜਨਵੀਸ ਦੇ ਵੱਲੋਂ ਲਾਏ ਦੋਸ਼ ਬੇਬੁਨਿਆਦ ਨੇ। ਮੈਂ ਅੰਡਰਵਰਲਡ ਜਾਂ ਧਮਾਕੇ ਦੇ ਨਾਲ ਸੰਬੰਧਿਤ ਕਿਸੇ ਵਿਅਕਤੀ ਤੋਂ ਕੋਈ ਜਾਇਦਾਦ ਨਹੀਂ ਖਰੀਦੀ। ਇਹ ਇੱਕ ਦੂਜੇ ਦੇ ਜਿਹੜੇ ਦੋਸ਼ ਦੱਸ ਕੇ ਇੱਕ ਦੂਜੇ ਨੂੰ ਨੰਗਾ ਹੀ ਜਿਹੜਾ ਉਹ ਕਰ ਰਹੇ ਆ, ਔਰ ਨੰਗਿਆਂ ਵੀ ਇਸ ਤਰੀਕੇ ਦੇ ਨਾਲ ਕਰ ਰਹੇ ਆ ਕਿ ਦੱਸੀ ਜਾ ਰਿਹਾ ਕਿ ਕਿਹੜੇ ਕਿਹੜੇ ਵਿਅਕਤੀ ਨੇ ਕਿੰਨੀ ਕਿੰਨੀ ਜਾਇਦਾਦ ਕਿਹੜੇ ਤਰੀਕੇ ਦੇ ਨਾਲ ਬਣਾਈ ਹੈ। ਜੀ ਇਹ ਓਵਰਆਲ ਤੁਸੀਂ ਕਹ ਲਓ ਸਾਰੇ ਸੂਬਿਆਂ ਦੇ ਵਿੱਚ ਹੀ ਰਾਜਨੀਤੀ ਇੱਕੋ ਜਿਹੀ ਹੈ, ਕੋਈ ਬਹੁਤਾ ਫਰਕ ਨਹੀਂ ਹੈ। ਜੀ ਜੀ ਬਿਲਕੁਲ, ਸਾਰੇ ਪਾਸੇ ਇਹੀ ਹਾਲ ਹੋ ਗਿਆ ਰਾਜਨੀਤੀ ਦਾ। ਤੇ ਅੱਗੇ ਸਿਆਸਤਦਾਨਾਂ ਨੇ ਲੋਕਾਂ ਨੂੰ ਜਾਤਾਂ ਪਾਤਾਂ ਵਿੱਚ, ਧਰਮ ਦੇ ਵਿੱਚ ਵੰਡਿਆ ਹੋਇਆ ਆ, ਤੇ ਹੁਣ ਇਲੈਕਸ਼ਨਾਂ ਹੋਣ ਕਰਕੇ ਇਹਨਾਂ ਨੂੰ ਹਿੰਦੂ ਧਾਰਮਿਕ ਸਥਾਨਾਂ ਦੀ ਯਾਦ ਆਈ ਹੋਈ ਹੈ। ਐਕਚੁਅਲੀ ਵੋਟਾਂ ਤੋਂ ਪਹਿਲਾਂ ਇਸ ਤਰ੍ਹਾਂ ਦੀ ਡਰਾਮੇਬਾਜ਼ੀ ਅਕਸਰ ਸਿਆਸਤਦਾਨਾਂ ਦੇ ਵੱਲੋਂ ਕੀਤੀ ਜਾਂਦੀ ਆ। ਪਹਿਲਾਂ ਇਹਨਾਂ ਨੇ ਮੁੱਦਾ ਉਭਾਰਿਆ SC ਵਾਲਾ, ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਕਿ ਜੇ ਸਾਡੀ ਸਰਕਾਰ ਆਉਂਦੀ ਆ ਤੇ ਅਸੀਂ ਦਲਿਤ ਭਾਈਚਾਰੇ ਦੇ ਵਿੱਚੋਂ ਡਿਪਟੀ ਮੁੱਖ ਮੰਤਰੀ ਲਾਵਾਂਗੇ। ਸਵਾਲ ਉਦੋਂ ਵੀ ਉੱਠਿਆ ਵੀ ਡਿਪਟੀ ਮੁੱਖ ਮੰਤਰੀ ਕਿਉਂ, ਮੁੱਖ ਮੰਤਰੀ ਕਿਉਂ ਨਹੀਂ? ਭਾਰਤੀ ਜਨਤਾ ਪਾਰਟੀ ਨੇ ਇਹ ਐਲਾਨ ਕਰਤਾ ਕਿ ਜੀ ਅਸੀਂ ਮੁੱਖ ਮੰਤਰੀ ਬਣਾਵਾਂਗੇ ਜੇ ਸਾਡੀ ਸਰਕਾਰ ਆਈ ਪੰਜਾਬ ਦੇ ਵਿੱਚ, ਕਿਉਂਕਿ ਉਹ ਵੱਖਰੇ ਰੂਪ ਦੇ ਵਿੱਚ ਲੜ ਰਹੇ ਆ ਇਸ ਵਾਰੀ।
ਉਦੋਂ ਬਾਅਦ ਜੋ ਕੁਝ ਘਟਨਾਕ੍ਰਮ ਹੋਇਆ ਇੱਥੇ ਸਿਆਸੀ ਰੂਪ ਦੇ ਵਿੱਚ, ਚਰਨਜੀਤ ਸਿੰਘ ਚੰਨੀ ਹੁਰੀ ਮੁੱਖ ਮੰਤਰੀ ਬਣ ਗਏ। ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਮੁੱਖ ਮੰਤਰੀ ਬਣਾ ਕੇ ਇਹ ਜਿਹੜੀਆਂ ਜਮਾ ਘਟਾਓ ਸੀਗੇ ਸਿਆਸੀ ਪਾਰਟੀਆਂ ਦੇ, ਉਹ ਖਤਮ ਕਰ ਦਿੱਤੇ। ਕਿਉਂਕਿ ਇੱਕ ਗੱਲ ਮੰਨਣ ਵਾਲੀ ਆ ਕਿ ਉਹ ਜਿਹੜਾ ਭਾਈਚਾਰਾ ਹੈ, ਐਸੀ ਭਾਈਚਾਰਾ, ਉਹ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਮੁੱਖ ਮੰਤਰੀ ਬਣਨ ਦੇ ਨਾਲ ਕਾਂਗਰਸ ਵੱਲ ਨੂੰ ਉਹਦਾ ਝੁਕਾਓ ਹੋ ਗਿਆ। ਤੁਸੀਂ ਦੇਖਿਆ ਹੋਊਗਾ ਕਿ ਉਸ ਤੋਂ ਬਾਅਦ ਨਾ ਤਾਂ ਭਾਰਤੀ ਜਨਤਾ ਪਾਰਟੀ ਨੇ ਮੁੜ ਕੇ ਮੁੱਖ ਮੰਤਰੀ ਬਣਾਉਣ ਵਾਲੀ ਗੱਲ ਆਖੀ, ਨਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਦੀ ਇਹਦਾ ਜ਼ਿਕਰ ਕੀਤਾ। ਜਦੋਂ ਭਾਰਤੀ ਜਨਤਾ ਪਾਰਟੀ ਨੇ ਵੀ ਮੀਟਿੰਗ ਪਿਛਲੇ ਦਿਨੀ ਕੀਤੀ ਚੰਡੀਗੜ੍ਹ ਦੇ ਵਿੱਚ ਚੋਣਾਂ ਦੀ ਤਿਆਰੀ ਲਈ, ਉਹਦੇ ਵਿੱਚ ਵੀ ਉਹਨਾਂ ਨੇ ਇਹਦਾ ਕੋਈ ਜ਼ਿਕਰ ਨਹੀਂ ਕੀਤਾ ਕਿ ਉਹ ਕੀ ਦਲਿਤ ਭਾਈਚਾਰੇ ਦੇ ਵਿੱਚੋਂ ਕਿਸੇ ਨੂੰ ਮੁੱਖ ਮੰਤਰੀ ਬਣਾਉਣਗੇ ਜਾਂ ਨਹੀਂ। ਹੁਣ ਜਿਹੜੀਆਂ ਵੋਟਾਂ ਨੇ ਉਹ ਹਿੰਦੂ ਭਾਈਚਾਰੇ ਦੇ ਉੱਤੇ ਆ ਕੇ ਅਟਕ ਗਈਆਂ। ਹਿੰਦੂ ਭਾਈਚਾਰੇ ਦੀਆਂ ਵੋਟਾਂ ਵੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਹੈ ਨੇ, 38% ਦੇ ਕਰੀਬ। ਜਿਹੜੀਆਂ ਇਹ ਵੋਟਾਂ ਨੇ, ਇਹਨਾਂ ਨੂੰ ਪ੍ਰਭਾਵਿਤ ਕਰਨ ਦੇ ਵਾਸਤੇ ਵੱਖ-ਵੱਖ ਸਿਆਸੀ ਪਾਰਟੀਆਂ ਆਪੋ ਆਪਣੇ ਪੈਂਤੜੇ ਖੇਡ ਰਹੀਆਂ ਨੇ। ਦੀਵਾਲੀ ਦੇ ਮੌਕੇ ਦੇ ਉੱਤੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਪੂਜਾ ਕੀਤੀ। ਕਈ ਦਿਨ ਪਹਿਲਾਂ ਐਡ ਆਉਣ ਲੱਗੀ ਕਿ ਮੈਂ ਫਲਾਂ ਮੰਦਿਰ ਦੇ ਵਿੱਚ ਪੂਜਾ ਕਰੂੰਗਾ ਤੇ ਉਹਦਾ ਲਾਈਵ ਟੈਲੀਕਾਸਟ ਚੈਨਲਾਂ ਦੇ ਉੱਤੇ ਬ੍ਰੌਡਕਾਸਟ ਕੀਤਾ ਜਾਊਗਾ। ਦਿੱਲੀ ਦੇ ਕਿੰਨੇ ਚੈਨਲਾਂ ਨੇ ਬ੍ਰੌਡਕਾਸਟ ਕੀਤਾ ਉਹ ਛੱਡ ਦਿਓ, ਪੰਜਾਬ ਦੇ ਵਿੱਚ ਬਹੁਤੇ ਚੈਨਲਾਂ ਨੇ ਇਹਨੂੰ ਬ੍ਰੌਡਕਾਸਟ ਕੀਤਾ। ਕਿਉਂ? ਕਿਉਂਕਿ ਦਿੱਲੀ ਸਰਕਾਰ ਦੀਆਂ ਐਡਾਂ, ਐਡਵਰਟਾਈਜ਼ਮੈਂਟ ਜਿਹੜੀਆਂ ਨੇ, ਉਹ ਇੱਥੋਂ ਪੰਜਾਬ ਦੇ ਨਿਊਜ਼ ਚੈਨਲਾਂ ਦੇ ਉੱਤੇ ਚੱਲਦੀਆਂ ਨੇ। ਤੇ ਜਦੋਂ ਕੋਈ ਪਾਰਟੀ ਆਪਣੀ ਐਡਵਰਟਾਈਜ਼ਮੈਂਟ ਸਰਕਾਰ ਦਿੰਦੀ ਆ ਤੇ ਉਹ ਕਈ ਕਿਸਮ ਦੇ ਲਾਹੇ ਉਹਨਾਂ ਨਿਊਜ਼ ਚੈਨਲਾਂ ਤੋਂ ਲੈਂਦੀ ਆ। ਉਹ ਦਿਖਾਉਣ ਦਾ, ਉਹ ਚਲਾਉਣ ਦਾ ਜਿਹੜਾ ਉਹ ਪਰਪਸ ਸੀਗਾ, ਪੂਜਾ ਕਿਸੇ ਨੇ ਕਰਨੀ ਹੋਵੇ, ਕਿਸੇ ਨੂੰ ਮੰਨਣਾ, ਇਹ ਤਾਂ ਕਿਸੇ ਦਾ ਪ੍ਰਾਈਵੇਟ ਮਸਲਾ ਹੈ। ਆਪਣੇ ਘਰ ਦੇ ਅੰਦਰ ਉਹ ਕਿਹਨੂੰ ਪੂਜਦਾ, ਕੀ ਕਰਦਾ, ਉਹਦੇ ਉੱਤੇ ਕੋਈ ਰੋਕ ਟੋਕ ਨਹੀਂ। ਪਰ ਜਦੋਂ ਉਹ ਲੋਕਾਂ ਨੂੰ ਦਿਖਾਉਂਦਾ ਤੇ ਇਹਦਾ ਮਤਲਬ ਇਹ ਆ ਕਿ ਉਹਦਾ ਸਿਆਸੀ ਲਾਹਾ ਕੋਈ ਲੈਣਾ ਚਾਹੁੰਦਾ। ਹੁਣ ਜਿਹੜੇ ਸੁਖਬੀਰ ਸਿੰਘ ਬਾਦਲ ਨੇ, ਉਹਨਾਂ ਨੇ ਕੀ ਕੀਤਾ ਜੀ, ਬੱਸਾਂ ਭਰੀਆਂ ਤੇ ਸਾਲਾਸਰ ਧਾਮ ਜਿਹੜਾ ਇੱਥੇ ਰਾਜਸਥਾਨ ਦੇ ਵਿੱਚ ਪੈਂਦਾ, ਉਧਰ ਨੂੰ ਬੱਸਾਂ ਲੈ ਕੇ ਤੁਰ ਪਏ। ਉੱਥੇ ਜਾ ਕੇ ਹਿੰਦੂ ਧਰਮ ਦੇ ਵਿੱਚ ਇਸ ਸਾਲਾਸਰ ਧਾਮ ਦਾ ਵੱਡਾ ਜ਼ਿਕਰ ਹੈ, ਵੱਡਾ ਨਾਮ ਹੈ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਜਾਂਦੇ ਨੇ ਤੀਰਥ ਦੇ ਤੌਰ ਦੇ ਉੱਤੇ। ਤੇ ਉਧਰ ਨੂੰ ਗਏ ਸੁਖਬੀਰ ਸਿੰਘ ਬਾਦਲ ਹੁਰੀ ਵੀ, ਔਰ ਇਹ ਕਿਹਾ ਕਿ ਹੁਣ ਸਵਾਲ ਵੱਡਾ ਇਹ ਖੜਾ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਇੱਕਦਮ ਸਾਲਾਸਰ ਧਾਮ ਕਿੱਥੋਂ ਚੇਤੇ ਆ ਗਿਆ। ਸਾਲਾਸਰ ਧਾਮ ਦੇ ਉੱਤੇ ਬਾਲਾ ਜੀ ਨੂੰ ਜਾ ਕੇ ਉੱਥੇ ਜਿਹੜਾ ਉਹ ਮੱਥਾ ਟੇਕਣਾ, ਉੱਥੇ ਤਿਲਕ ਵਗੈਰਾ ਲਵਾਉਣਾ, ਸਾਰਾ ਉਹ ਕਿੱਥੋਂ ਚੇਤੇ ਆ ਗਿਆ? ਉਹ ਚੇਤੇ ਤਾਂ ਕਰਕੇ ਆ ਗਿਆ ਕਿ ਚੋਣਾਂ ਆ ਰਹੀਆਂ ਨੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜਾ ਪੱਤਾ ਉਹਨਾਂ ਨੇ ਖੇਡਿਆ ਸੀਗਾ ਦਲਿਤ ਭਾਈਚਾਰੇ ਵਾਲਾ, ਉਹ ਹੁਣ ਚੱਲਦਾ ਨਹੀਂ ਦੀਦਾ, ਤੇ ਉਹਦੀ ਜਗ੍ਹਾ ਦੇ ਉੱਤੇ ਹਿੰਦੂ ਭਾਈਚਾਰੇ ਨੂੰ ਅਟਰੈਕਟ ਕੀਤਾ ਜਾਵੇ। ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਸੀ, ਉਹ ਵੋਟਾਂ ਭਾਰਤੀ ਜਨਤਾ ਪਾਰਟੀ ਨੂੰ ਪੈ ਜਾਂਦੀਆਂ ਸੀ। ਇਹੀ ਵੋਟਾਂ ਨੇ ਹਿੰਦੂ ਭਾਈਚਾਰੇ ਦੀਆਂ, ਜਿਹਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੁਰੀ ਗੇਮ ਖੇਡ ਰਹੇ ਆ। ਉਹ ਇਹ ਸਮਝਦੇ ਆ ਕਿ ਹਿੰਦੂ ਭਾਈਚਾਰੇ ਦੀਆਂ ਵੋਟਾਂ ਉਹਨਾਂ ਦੀ ਜੇਬ 'ਚ ਨੇ, ਕਿਤੇ ਨਹੀਂ ਚੱਲੀਆਂ। ਇਸੇ ਚੀਜ਼ ਦਾ ਉਹ ਡਰਾਵਾ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਉਹ ਇੱਥੇ ਸਮਝੌਤਾ ਕਰਨਾ ਚਾਹੁੰਦੇ ਆ। ਵੈਸੇ ਇਹ ਭਾਈਚਾਰਾ ਉਹ ਆ ਜੀ, ਨਾ ਉਹ ਹੱਥਾਂ 'ਚ ਝੰਡੇ ਫੜਦਾ, ਨਾ ਡੰਡੇ ਫੜਦਾ। ਉਹ ਕਿਸੇ ਜਗ੍ਹਾ ਦੇ ਉੱਤੇ ਨਹੀਂ ਜਾਂਦਾ, ਜਿੰਦਾਬਾਦ ਮੁਰਦਾਬਾਦ ਨਹੀਂ ਕਰਦਾ। ਉਹ ਚੁੱਪ ਕਰਕੇ ਵੋਟਾਂ ਪਾਉਂਦਾ ਹੈਗਾ, ਵੱਡਾ ਇੱਕ ਵੋਟ ਬੈਂਕ। ਹੁਣ ਜਿਹੜੇ ਸਿਆਸੀ ਪਾਰਟੀਆਂ ਵਾਲੇ ਇਹ ਸਮਝ ਰਹੇ ਆ ਕਿ ਉਹ ਸਾਡੀ ਜੇਬ 'ਚ ਨੇ, ਉਹ ਸਾਡੀ ਜੇਬ 'ਚ ਨੇ, ਤੋਂ ਇਸ ਕਰਕੇ ਹਾਲਾਤ ਜਿਹੜੇ ਏਦਾਂ ਦੇ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਹੋ ਜਿਹੀਆਂ ਫੋਟੋਆਂ ਲਵਾ ਕੇ ਬੱਸਾਂ ਲਿਜਾ ਕੇ ਉਹ ਸਾਰਾ ਭਾਈਚਾਰਾ ਹੱਕ 'ਚ ਭੁਗਤ ਜੂਗਾ। ਪਰ ਸਿਆਸੀ ਪਾਰਟੀਆਂ ਕਸਰ ਕੋਈ ਨਹੀਂ ਛੱਡ ਰਹੀਆਂ। ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸ਼੍ਰੋਮਣੀ ਅਕਾਲੀ ਦਲ ਲੱਗਿਆ ਹੋਵੇ ਤੇ ਦਾਅਵਾ ਇਹ ਕੀਤਾ ਜਾਵੇ ਕਿ ਉਹ ਪੰਥ ਦੀ ਨੁਮਾਇੰਦਾ ਜਮਾਤ ਹੈ, ਤੇ ਫਿਰ ਤਿਗੜਮਬਾਜ਼ੀਆਂ ਜਿਹੜੀਆਂ ਉਹ ਇਸ ਕਿਸਮ ਦੀਆਂ ਕਰਦਾ ਫਿਰੇ, ਸਵਾਲ ਤਾਂ ਜਿਹੜੇ ਵੱਡੇ ਖੜੇ ਹੁੰਦੇ ਆ ਕਿ ਇਹਨਾਂ ਲੋਕਾਂ ਦੇ ਉੱਤੇ, ਸਿਆਸੀ ਲੋਕਾਂ ਦੇ ਉੱਤੇ, ਕੀ ਲੋਕਾਂ ਦਾ ਵਿਸ਼ਵਾਸ ਵੱਧ ਰਿਹਾ ਜਾਂ ਤੇਜ਼ੀ ਦੇ ਨਾਲ ਟੁੱਟ ਰਿਹਾ? ਬਿਲਕੁਲ ਜੀ, ਹੁਣ ਲੋਕਾਂ ਨੂੰ ਸਮਝਣ ਦੀ ਲੋੜ ਵੀ ਹੈ। ਤਾਂ ਅੱਗੇ ਗੱਲ ਕਰਦੇ ਹਾਂ ਕਾਂਗਰਸੀ ਆਗੂ ਰਮਨ ਬਹਿਲ ਦੀ। ਉਸਨੇ ਕਾਂਗਰਸ ਛੱਡ ਦਿੱਤੀ ਤੇ ਆਮ ਆਦਮੀ ਪਾਰਟੀ 'ਚ ਚਲਾ ਗਿਆ, ਤੇ ਇੱਧਰ ਰੂਬੀ ਸੀ ਆਮ ਆਦਮੀ ਪਾਰਟੀ ਦੀ, ਉਹਨੇ ਆਮ ਆਦਮੀ ਪਾਰਟੀ ਛੱਡਤੀ। ਦੇਖੋ, ਮਾਝੇ ਦੇ ਵਿੱਚ ਇਹ ਝਟਕਾ ਕਾਂਗਰਸ ਨੂੰ ਲੱਗਿਆ ਰਮਨ ਬਹਿਲ ਹੋਰਾਂ ਦਾ। ਉਹ ਗੁਰਦਾਸਪੁਰ ਦੇ ਨਾਲ ਸੰਬੰਧਿਤ ਨੇ ਤੇ ਉਹ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਸਾਬਕਾ ਚੇਅਰਮੈਨ ਨੇ। ਪਿਛਲੇ ਦਿਨੀ ਉਹਨਾਂ ਨੇ ਇਸ ਚੇਅਰਮੈਨੀ ਤੋਂ ਅਸਤੀਫਾ ਦੇ ਦਿੱਤਾ। ਚੇਅਰਮੈਨੀ ਬਹੁਤੀ ਦੇਰ ਹੁਣ ਰਹਿਣੀ ਵੀ ਨਹੀਂ ਸੀਗੀ,
ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖੇਮੇ ਦੇ ਮੰਨੇ ਜਾਂਦੇ ਆ, ਰਮਨ ਬਹਿਲ ਮੰਨੇ ਜਾਂਦੇ ਸੀ, ਜਾਂ ਕਹਿ ਲਓ ਤੁਸੀਂ। ਤੇ ਇਹ ਜਿਹੜਾ ਸਾਰਾ ਵਾਦ-ਵਿਵਾਦ ਹੋਇਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਲਾਉਣ ਦਾ, ਇਸ ਮਾਮਲੇ ਦੇ ਵਿੱਚ ਰਮਨ ਬਹਿਲ ਹੋਰਾਂ ਨੇ ਕਿਸੇ ਧਿਰ ਦਾ ਕੋਈ ਸਾਥ ਨਹੀਂ ਸੀ ਦਿੱਤਾ, ਭਾਵ ਕਿ ਉਹ ਇਸ ਮਾਮਲੇ ਦੇ ਉੱਤੇ ਚੁੱਪ ਕੀਤੇ ਰਹੇ ਸਨ। ਉਹਨਾਂ ਨੇ ਇਸ ਚੇਅਰਮੈਨੀ ਤੋਂ ਅਸਤੀਫਾ ਦੇ ਦਿੱਤਾ ਤੇ ਉਹਨਾਂ ਨੂੰ ਸ਼ਾਮਲ ਕਰਾਉਣ ਦੇ ਵਾਸਤੇ ਆਮ ਆਦਮੀ ਪਾਰਟੀ ਦੇ ਵਿੱਚ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਪਹੁੰਚੇ ਹੋਏ ਸੀਗੇ ਇੱਥੇ ਗੁਰਦਾਸਪੁਰ ਦੇ ਵਿੱਚ। ਉੱਥੇ ਰਮਨ ਬਹਿਲ ਹੋਰਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ। ਹਾਲਾਂਕਿ ਕਿਤੇ ਇਹ ਤਾਂ ਨਹੀਂ ਆਖਿਆ ਗਿਆ ਕਿ ਉਹਨਾਂ ਨੂੰ ਉਮੀਦਵਾਰੀ ਦਿੱਤੀ ਜਾ ਰਹੀ ਆ, ਉਹ ਉਮੀਦਵਾਰ ਹੋਣਗੇ, ਪਰ ਇਹ ਲਗਭਗ ਤੈਅ ਆ ਕਿ ਉਹ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਵਾਸਤੇ ਚੋਣ ਲੜ ਸਕਦੇ ਆ, ਕਿਉਂਕਿ ਮਾਝੇ ਦੇ ਵਿੱਚ ਖਾਸ ਤੌਰ ਦੇ ਤੇ ਇਹਨਾਂ ਖੇਤਰਾਂ ਦੇ ਵਿੱਚ, ਗੁਰਦਾਸਪੁਰ ਵਾਲੇ ਏਰੀਏ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਧਾਰ ਕੋਈ ਬਹੁਤ ਜ਼ਿਆਦਾ ਨਹੀਂ ਹੈਗਾ। ਰਮਨ ਬਹਿਲ ਦਾ ਆਮ ਆਦਮੀ ਪਾਰਟੀ ਦੇ ਵਿੱਚ ਆਉਣਾ ਕੁਝ ਹੁੰਗਾਰਾ ਤਾਂ ਮਿਲ ਸਕਦਾ ਹੈ, ਕਿਉਂਕਿ ਜਿਹੜੀ ਆਪਾਂ ਹੁਣੇ ਗੱਲ ਕਰਕੇ ਹਟੇ ਆ, ਜਦੋਂ ਤੁਸੀਂ ਗੁਰਦਾਸਪੁਰ ਤੋਂ ਪਠਾਨਕੋਟ ਨੂੰ ਜਾਂਦੇ ਆ, ਜਿੰਨੀਆਂ ਕਿ ਵਿਧਾਨ ਸਭਾ ਦੀਆਂ ਸੀਟਾਂ ਆਉਂਦੀਆਂ ਨੇ, ਇਹ ਹਿੰਦੂ ਭਾਈਚਾਰੇ ਦੀਆਂ ਡੋਮੀਨੇਟਿੰਗ ਜਿਹੜੀਆਂ ਸੀਟਾਂ ਨੇ। ਤੋ ਇਹਨਾਂ ਦੇ ਉੱਤੇ ਪ੍ਰਭਾਵ ਤਾਂ ਇਸ ਭਾਈਚਾਰੇ ਦਾ ਹੈਗਾ, ਪਰ ਕੀ ਕੋਈ ਇੱਕ ਵਿਅਕਤੀ ਜਿਹੜਾ ਉਹ ਸਾਰੀਆਂ ਵੋਟਾਂ ਆਪਣੀ ਜੇਬ 'ਚ ਲਈ ਫਿਰਦਾ, ਇਹ ਵੱਡਾ ਸਵਾਲ ਹੈ। ਜਿੱਥੇ ਰਮਨ ਬਹਿਲ ਹੋਰੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ, ਉੱਥੇ ਜਿਹੜੀ ਖਬਰ ਦੇਰ ਰਾਤ ਆ ਰਹੀ ਹੈ, ਦੇਰ ਰਾਤ ਤੋਂ, ਕਿ ਰੁਪਿੰਦਰ ਰੂਪੀ ਜਿਹੜੀ ਕਿ ਪਹਿਲੀ ਵਾਰੀ MLA ਬਣੀ ਸੀਗੀ ਆਮ ਆਦਮੀ ਪਾਰਟੀ ਦੇ ਵੱਲੋਂ ਬਠਿੰਡਾ ਦਿਹਾਤੀ ਤੋਂ, ਉਹਨੇ ਅਸਤੀਫਾ ਦੇ ਦਿੱਤਾ ਆਪਣੇ MLA ਆਮ ਆਦਮੀ ਪਾਰਟੀ ਤੋਂ, MLA-ਸ਼ਿਪ ਤੋਂ ਨਹੀਂ, ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਰੁਪਿੰਦਰ ਰੂਬੀ ਪਿਛਲੇ ਦਿਨਾਂ ਤੋਂ ਇਹ ਗੱਲ ਉਭਾਰਦੀ ਰਹੀ ਆ ਕਿ ਉਹ ਭਗਵੰਤ ਮਾਨ ਹੋਰਾਂ ਨੂੰ CM ਦਾ ਫੇਸ ਬਣਾਉਣ ਦੇ ਵਾਸਤੇ ਦਬਾਅ ਬਣਾ ਰਹੀ ਹੈ। ਹੁਣ ਸਵਾਲ ਇਹ ਆ ਕਿ ਰੁਪਿੰਦਰ ਰੂਬੀ ਨੇ ਕੀ ਇਹ ਆਸਰਾ ਲਿਆ ਹੈ ਇਸ ਚੀਜ਼ ਦਾ ਕਿ ਉਹਨੇ ਇਹ ਪਾਰਟੀ ਛੱਡਣੀ ਸੀ, ਕਿਉਂਕਿ ਜਿਹੜੇ ਸਰਵੇ ਆ ਉਹਦੇ ਵਿੱਚ ਜਿਹੜੇ ਲੋਕ ਹਾਰ ਰਹੇ ਆ ਜਿਨ੍ਹਾਂ ਸਰਵੇਆਂ ਦੇ ਵਿੱਚ, ਉਹਦੇ ਵਿੱਚ ਹਰਪਾਲ ਚੀਮਾ ਵੀ ਸ਼ਾਮਲ ਨੇ, ਉਹਦੇ ਵਿੱਚ ਬਲਜਿੰਦਰ ਕੌਰ ਵੀ ਸ਼ਾਮਲ ਹੈ, ਉਹਦੇ ਵਿੱਚ ਰੁਪਿੰਦਰ ਰੂਬੀ ਵੀ ਸ਼ਾਮਲ ਹੈ, ਕਿ ਜਿਹੜੇ ਸਰਵੇ ਦੇ ਵਿੱਚ ਹਾਰ ਰਹੇ ਨੇ। ਕੱਲ ਨੂੰ ਕੀ ਹੁੰਦਾ ਅਜੇ ਕੁਝ ਨਹੀਂ ਪਤਾ। ਅੱਜ ਦੇ ਸਰਵੇਆਂ ਦੇ ਵਿੱਚ ਇਹ ਹੈ, ਰੁਪਿੰਦਰ ਰੂਬੀ ਕੀ ਦੂਜੀ ਪਾਰਟੀ ਨੂੰ ਜੁਆਇਨ ਕਰੂਗੀ, ਕਿਸੇ ਨੂੰ ਕਾਂਗਰਸ ਜੁਆਇਨ ਕਰਨ ਦੇ ਚਾਂਸਸ ਜਿਹੜੇ ਉਹ ਦੱਸੇ ਜਾ ਰਹੇ ਆ। ਉਂਝ ਵੈਸੇ ਰੁਪਿੰਦਰ ਰੂਬੀ ਨੂੰ ਜਦੋਂ ਟਿਕਟ ਮਿਲੀ ਸੀ, ਉਹਦੀ ਚਰਚਾ ਬੜੀ ਹੋਈ ਸੀ, ਅਜੇ ਉਹ ਸਟੂਡੈਂਟ ਸੀ, PhD ਕਰ ਰਹੀ ਸੀਗੀ, ਤੇ ਪਾਰਟੀ ਨੇ ਉਹਨੂੰ ਇੱਕ ਅਨਨੋਨ ਫੇਸ ਨੂੰ ਟਿਕਟ ਦੇ ਦਿੱਤੀ। ਹਵਾ ਸੀ ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਦੀ, ਰੁਪਿੰਦਰ ਰੂਬੀ ਸੀਟ ਜਿੱਤ ਵੀ ਗਈ, ਇਹ ਰਿਜ਼ਰਵ ਸੀਟ ਹੈ। ਤੇ ਮੁੜ ਕੇ ਉਹ ਚਰਚਾ ਦੇ ਵਿੱਚ ਇੱਕ ਵਾਰੀ ਉਦੋਂ ਵੀ ਆਈ ਸੀ ਜਦੋਂ ਰੁਪਿੰਦਰ ਰੂਬੀ ਤੇ ਬਲਜਿੰਦਰ ਕੌਰ ਜਿਹੜੀ ਤਲਵੰਡੀ ਸਾਬੋ ਤੋਂ MLA ਆ, ਇਹ ਦੋਨੋਂ ਜਾਣੀਆਂ, ਇਹਨਾਂ ਦੇ ਦੋਨਾਂ ਦੇ ਵਿਆਹ MLA ਬਣਨ ਤੋਂ ਬਾਅਦ ਹੋਏ, ਤੇ ਦੋਵੇਂ ਜਾਣੀਆਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੋਲੇ ਸ਼ਗਨ ਸਕੀਮ ਦੇ ਤਹਿਤ ਚਲੇ ਗਈਆਂ ਸੀ, ਮਤਲਬ ਕਿ ਸ਼ਗਨ ਲੈਣ ਦੇ ਵਾਸਤੇ। ਇਹ ਵੀ ਪਹਿਲੀ ਵਾਰੀ ਹੋਇਆ ਸੀ ਵੀ ਕੋਈ ਸ਼ਗਨ ਲੈਣ ਵੀ ਜਾਂਦਾ ਹੁੰਦਾ। ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਦੋਂ ਇਹ ਉਹਨਾਂ ਦੇ ਘਰੇ ਗਈਆਂ ਨੇ ਤੇ ਉੱਥੇ ਲਿਫਾਫੇ ਸ਼ਗਨ ਵਾਲੇ ਜਿਹੜੇ ਉਹ ਦਿੱਤੇ ਸੀ, ਉਦੋਂ ਚਰਚਾ ਰਿਹਾ। ਉਂਝ ਵੈਸੇ MLA ਦੀ ਕਾਰਗੁਜ਼ਾਰੀ ਜੇ ਦੇਖਣੀ ਹੋਵੇ ਤਾਂ ਰੁਪਿੰਦਰ ਰੂਬੀ ਦੀ ਕਿਸੇ ਕੋਈ ਰੜਕਦੀ ਹੈ ਨਹੀਂ ਗੀ ਕਾਰਗੁਜ਼ਾਰੀ। ਹਾਂ ਬਿਲਕੁਲ, ਪਹਿਲਾਂ ਫੋਟੋ ਜ਼ਰੂਰ ਆਈਆਂ ਸੀਗੀਆਂ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਪਰਾਲੀ ਸਾੜਨ ਵਾਲਾ ਮਾਮਲਾ ਕਈ ਸਾਲਾਂ ਤੋਂ ਇਹ ਚੱਲ ਰਿਹਾ ਆ, ਪੰਜਾਬ ਸਰਕਾਰ ਦੇ ਹੱਥ ਖੜੇ। ਦੇਖੋ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਸੂਰਜ ਹੈ ਉਹ ਵਿਚਾਰਾ ਬੜਾ ਤਰਲੇ ਲੈਂਦਾ ਜੀ ਬਾਹਰ ਨਿਕਲਣ ਦੇ ਵਾਸਤੇ, ਪਰ ਪਰਾਲੀ ਸਾੜਨ ਵਾਲੇ ਇੰਨੇ ਸਟਰੋਂਗ ਨੇ ਕਿ ਉਹ ਨਿਕਲ ਨਹੀਂ ਦਿੰਦੇ ਉਹਨੂੰ ਬਾਹਰ। ਮੰਦੇ ਹਾਲਾਤਾਂ ਦੇ ਵਿੱਚ ਇਸ ਵੇਲੇ ਪੰਜਾਬ ਹੈ, ਇਹਨਾਂ ਦਿਨਾਂ ਦੇ ਵਿੱਚ ਬਹੁਤ ਮੰਦੇ ਹਾਲਾਤਾਂ ਦੇ ਵਿੱਚ ਹੁੰਦਾ। ਜਿਨ੍ਹਾਂ ਲੋਕਾਂ ਨੂੰ ਦਮੇ ਦੀ ਮੁਸ਼ਕਲ ਹੈ, ਸਾਹ ਲੈਣ ਦੀ ਤਕਲੀਫ ਹੈ, ਉਹਨਾਂ ਦਾ ਬਹੁਤ ਮੰਦਾ ਹਾਲ ਹੈ। ਬੱਚਿਆਂ ਦੇ ਉੱਤੇ ਤੇ ਬਜ਼ੁਰਗਾਂ ਦੇ ਉੱਤੇ ਇਸ ਮੌਸਮ ਦਾ ਜ਼ਿਆਦਾ ਅਸਰ ਹੁੰਦਾ। ਥਾਂ ਥਾਂ ਦੇ ਉੱਤੇ ਕਿਸਾਨ ਜਿਹੜੇ ਨੇ ਉਹ ਜਿੱਦ ਕੇ ਪਰਾਲੀ ਨੂੰ ਅੱਗ ਲਾ ਰਹੇ ਆ। ਸੜਕਾਂ ਦੇ ਉੱਤੇ ਲੰਘਣਾ ਔਖਾ ਹੋਇਆ ਪਿਆ ਜੀ। ਸੜਕਾਂ ਦੇ ਤੇ ਇੰਨਾ ਜ਼ਿਆਦਾ ਧੂੰਆਂ ਹੁੰਦਾ ਜਿਹੜਾ ਕਿ ਹਾਦਸਿਆਂ ਦਾ ਕਾਰਨ ਵੀ ਇਸ ਵੇਲੇ ਬਣ ਰਿਹਾ। ਸਮੇਂ ਦੇ ਉੱਤੇ ਸਰਕਾਰਾਂ ਬੜੇ ਡਰਾਮੇ ਕਰਦੀਆਂ ਰਹੀਆਂ ਨੇ, ਬੜਾ ਕੁਝ ਕਹਿੰਦੀਆਂ ਰਹੀਆਂ ਨੇ, ਪਰਾਲੀ ਨੂੰ ਅੱਗ ਨਾ ਲਾਈ ਜਾਵੇ, ਅਸੀਂ ਉਹ ਕਰ ਰਹੇ, ਅਸੀਂ ਆਹ ਕਰ ਰਹੇ। ਐਤਕੀ ਸਰਕਾਰ ਦੇ ਲਗਭਗ ਹੱਥ ਖੜੇ ਆ। ਸਰਕਾਰ ਨੇ ਐਡਵਰਟਾਈਜ਼ਮੈਂਟ ਦੇਤੀ, ਅਖਬਾਰਾਂ ਦੇ ਵਿੱਚ ਦੇਤੀ, ਬੱਸਾਂ ਦੇ ਪਿੱਛੇ ਇਸ਼ਤਿਹਾਰ ਲਾਤੇ ਪਰਾਲੀ ਨਾ ਸਾੜੋ, ਬਸ ਉੱਥੋਂ ਤੱਕ ਉਹ ਸੀਮਤ ਨੇ, ਕਿਉਂਕਿ ਵੋਟਾਂ ਦਾ ਵਰਾ।
ਪਹਿਲਾਂ ਤਾਂ ਕੁਝ ਮਾਮਲੇ ਦਰਜ ਹੁੰਦੇ ਵੀ ਸੀਗੇ, ਐਤਕੀ ਉਹ ਵੀ ਮਾਮਲੇ ਕੋਈ ਦਰਜ ਨਹੀਂ ਕੀਤੇ ਗਏ। ਪਿਛਲੇ ਸਾਲਾਂ ਦੇ ਦੌਰਾਨ ਜਾਗਰੂਕਤਾ ਮੁਹਿੰਮ ਚੱਲੀਆਂ ਵੱਡੇ ਪੱਧਰ ਦੇ ਉੱਤੇ। ਸਰਕਾਰ ਨੇ ਇਹ ਕਿਹਾ ਕਿ ਪਰਾਲੀ ਨੂੰ ਸਾੜੇ ਬਿਨਾਂ ਸਿੱਧੀ ਬਿਜਾਈ ਕੀਤੀ ਜਾਵੇ। ਪਰਨਾਲਾ ਉੱਥੇ ਦਾ ਉੱਥੇ ਹੀ ਹੈ, ਕਿਸਾਨ ਨਹੀਂ ਮੰਨਣ ਦੇ ਵਾਸਤੇ ਤਿਆਰ। ਉਹ ਇਹ ਕਹਿੰਦੇ ਅਸੀਂ ਤਾਂ ਸਾੜਾਂਗੇ, ਜੋ ਕਿਸੇ ਨੇ ਕਰਨਾ ਕਰ ਲੋ। ਇਹਦੇ ਵਿੱਚ ਉਹ ਆਪਣਾ ਨੁਕਸਾਨ ਸਭ ਤੋਂ ਜ਼ਿਆਦਾ ਕਰ ਰਹੇ ਆ, ਕਿਉਂਕਿ ਪਰਾਲੀ ਦਾ ਜ਼ਹਿਰੀਲਾ ਧੂੰਆਂ ਸਭ ਤੋਂ ਪਹਿਲਾਂ ਉਹਨਾਂ ਦੇ ਘਰਾਂ ਦੇ ਵਿੱਚ ਜਾਂਦਾ ਹੈ, ਤੇ ਇਹੀ ਲੋਕ ਮੁੜ ਕੇ ਦਵਾਈਆਂ ਲੈਣ ਦੇ ਵਾਸਤੇ ਹਸਪਤਾਲਾਂ ਦੀਆਂ ਲਾਈਨਾਂ ਦੇ ਵਿੱਚ ਲੱਗੇ ਹੁੰਦੇ ਆ। ਜਿਹੜਾ ਪੋਲਿਊਸ਼ਨ ਬੋਰਡ ਹੈ ਉਹ ਇਹ ਕਹਿੰਦਾ ਹੈ ਕਿ ਜਿੱਥੇ ਸਾਨੂੰ ਮਿਲਦੀ ਆ ਰਿਪੋਰਟ, ਅਸੀਂ ਉੱਥੇ ਜਾ ਕੇ ਮੌਕੇ ਦਾ ਦੌਰਾ ਕੀਤਾ ਜਾਂਦਾ, ਨੋਟਿਸ ਦਿੱਤੇ ਜਾਂਦੇ ਤੇ ਜੁਰਮਾਨੇ ਕੀਤੇ ਜਾਂਦੇ ਆ। ਉਹ ਇੱਥੋਂ ਤੱਕ ਸੀਮਿਤ ਹੈ, ਕਿਉਂਕਿ ਹੁਣੇ ਅਜੇ ਦੀਵਾਲੀ ਲੰਘੀ ਆ, ਅਜੇ ਤਾਂ ਦੀਵਾਲੀ ਦੇ ਗਿਫਟ ਇਕੱਠੇ ਕਰਨ ਦੇ ਵਿੱਚ ਹੀ ਬਿਜ਼ੀ ਆ ਜੀ ਪੋਲਿਊਸ਼ਨ ਬੋਰਡ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।